ਪੈਨਸ਼ਨ ਵਾਲੇ ਮੁੱਦੇ ਦੀ ਗੱਲ ਕਰਦੇ ਹਾਂ ਆਪਾਂ। ਮਿੰਟੂ ਜੀ, ਪੈਨਸ਼ਨ ਵਾਲੇ ਮੁੱਦੇ ਨੂੰ ਲੈ ਕੇ ਭਗਵੰਤ ਮਾਨ ਸਾਹਿਬ ਨੂੰ ਵਰਲਡ ਦੇ ਵਿੱਚੋਂ ਸਾਰੇ ਥਾਂ ਪੰਜਾਬੀਆਂ ਨੇ ਵਾਹ-ਵਾਹ ਦਿੱਤੀ ਆ, ਪਰ ਕਈ ਲੀਡਰਾਂ ਦੇ ਢਿੱਡ ਪੀੜ ਬੜੀ ਹੋਈ ਹੈ ਵੀ ਸਾਡਾ ਗੁਜ਼ਾਰਾ ਕਿਵੇਂ ਹੋਊਗਾ। ਖੈਰ, ਉਹ ਤੁਸੀਂ ਸਾਡੇ ਸਰੋਤਿਆਂ ਨਾਲ ਸਾਂਝੀ ਕੀਤੀ ਸੀ, ਪਰ ਕਾਨੂੰਨੀ ਮਾਹਰ ਜਿਹੜੀ ਰਾਏ ਰੱਖਦੇ ਆ ਮਿੰਟੂ ਜੀ, ਉਹ ਕੀ ਇਹਦੇ ਨਾਲ ਡਿਫਰੈਂਟ ਰਾਏ ਰੱਖਦੇ ਆ ਜਾਂ ਇਹਦੇ ਨਾਲ ਸਹਿਮਤ ਨੇ? ਕੀ ਰਾਏ ਆ ਉਹਨਾਂ ਦੀ? ਦੇਖੋ, HC ਅਰੋੜਾ ਨੂੰ ਮੈਂ ਸੁਣ ਰਿਹਾ ਸੀਗਾ, ਉਹਨਾਂ ਦਾ ਜਿਹੜਾ ਤਰਕ ਹੈ ਇਸ ਬਾਬਤ, ਕਿਉਂਕਿ ਦੇਖੋ ਇੱਕ ਤੇ ਹੈ ਨਾ ਕਿ ਜੋ ਆਪਾਂ ਇੱਕ ਧਾਰਨਾ ਬਣਾਉਂਦੇ ਆ ਕਿ ਆਹ ਕੰਮ ਠੀਕ ਹੋ ਗਿਆ, ਹਾਂਜੀ, ਜਾਂ ਆਪਾਂ ਕਹਿੰਦੇ ਆ ਕਿ ਇਹ ਕੰਮ ਗਲਤ ਕਰ ਦਿੱਤਾ ਗਿਆ। ਇੱਕ ਹੁੰਦਾ ਕਾਨੂੰਨੀ ਪੱਖ, ਸੰਵਿਧਾਨਕ ਪੱਖ, ਕਿ ਤੁਸੀਂ ਕੀ ਕਰ ਸਕਦੇ, ਤੁਹਾਡੇ ਦਾਇਰੇ 'ਚ ਕੀ ਆ, ਕਿਸ ਤਰ੍ਹਾਂ ਤੁਸੀਂ ਵਸੂਲੀ ਵਗੈਰਾ ਕਰ ਸਕਦੇ। ਤੋ ਕਹਿਣ ਦਾ ਮਤਲਬ ਕਿ HC ਅਰੋੜਾ ਜਿਹੜੇ ਕਿ ਸਮਾਜ ਸੇਵੀ ਵੀ ਹੈ, ਵਕੀਲ ਵੀ ਹੈ, ਉਹਨਾਂ ਦੀ ਜਿਹੜੀ ਦਲੀਲ ਸੀਗੀ ਇਸ ਬਾਬਤ, ਕਿਉਂਕਿ ਹੁਣ ਕਾਨੂੰਨੀ ਪੱਖ ਤੋਂ ਛਾਨਣਾ ਲੱਗੇਗਾ ਨਾ, ਇਹਨਾਂ ਨੇ ਇੱਕ ਫੈਸਲਾ ਲੈ ਲਿਆ ਜੀ, ਔਰ ਇਹ ਫੈਸਲਾ ਇਸ ਤਰ੍ਹਾਂ ਦਾ ਫੈਸਲਾ ਹੈ ਕਿ ਠੀਕ ਹੈ, ਸ਼ੁਰੂਆਤ ਆ, ਇਹਦੇ ਵਿੱਚ ਹਾਲੇ ਹੋਰ ਬਹੁਤ ਕੁਝ ਕਰਨ ਦੀ ਜ਼ਰੂਰਤ, ਕਿਉਂਕਿ ਜੇ ਤੁਸੀਂ ਦੇਖੋਗੇ ਤਾਂ ਜਿੱਦਾਂ ਮੈਂ ਇੱਕ ਮਿਸਾਲ ਦੇਣਾ ਹੁੰਦਾ ਕਿ ਟੈਲੀਫੋਨ ਪੱਤਾ 15,000 ਆ, ਠੀਕ ਹੈ, ਔਰ ਇਸ ਤੋਂ ਇਲਾਵਾ ਵੀ ਇੱਕ ਘੁੰਮੀ ਮੁਆਵਜ਼ਾ ਵੀ ਲੈ ਲੈਂਦੇ ਆ। ਇਹ ਘੁੰਮੀ ਮੁਆਵਜ਼ਾ ਉਹਨੂੰ ਅਸੀਂ ਪੰਜਾਬੀ 'ਚ ਨਾਂ ਰੱਖਿਆ ਹੋਇਆ। ਉਹਦੇ 'ਚ ਕੀ ਆ ਕਿ ਜਾ ਕੇ ਕਿਸੇ ਵੀ ਵਿਧਾਇਕ ਨੇ ਉਹਨਾਂ ਦੇ ਟੇਬਲ ਤੇ ਇੱਕ ਅਰਜ਼ੀ ਰੱਖਣੀ ਆ ਕਿ ਮੈਂ ਪਰਿਵਾਰ ਦੇ ਨਾਲ ਘੁੰਮੀ ਕਰਕੇ ਆਇਆ। ਕਿਸੇ ਨੇ ਕੋਈ ਟਰੈਵਲ ਟਿਕਟ ਨਹੀਂ ਦੇਖਣੀ, ਕਿਸੇ ਨੇ ਕੋਈ ਹੋਟਲ ਦਾ ਕਮਰੇ ਦਾ ਕੋਈ ਰਸੀਦ ਬੁੱਕ ਕੁਛ ਨਹੀਂ ਦੇਖਣਾ, ਚੱਕ ਕੇ ਤੇ 1 ਲੱਖ ਤੋਂ 3 ਲੱਖ ਤੱਕ ਮੁਆਵਜ਼ਾ ਵੀ ਲਿਆ ਜਾਂਦਾ। ਸੋ ਇਸ ਕਰਕੇ ਬਹੁਤ ਸਾਰੇ ਰਿਫਾਰਮਸ ਹਾਲੇ ਹੋਰ ਵੀ ਕਰਨੇ ਬਕਾਇਆ ਨੇ, ਪਰ ਇੱਥੇ ਮਸਲਾ ਜੇ ਸੰਵਿਧਾਨਕ ਪੱਖ ਤੋਂ ਦੇਖੀਏ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵੱਖੋ ਵੱਖਰੀ ਰਾਏ ਆ ਰਹੀ, ਕੰਟਰਾਡਿਕਸ਼ਨ ਜਿੱਦਾਂ ਕਹਿ ਲਈਏ ਆਪਾਂ ਰਾਏ ਦੇ ਵਿੱਚ ਆ। ਤਾਂ ਉਹ HC ਅਰੋੜਾ ਕਹਿ ਰਹੇ ਸਨ ਕਿ ਕਿਉਂਕਿ ਜਦੋਂ ਵੀ ਕੋਈ ਵਿਅਕਤੀ ਰਿਟਾਇਰ ਹੁੰਦਾ ਤਾਂ ਉਸ ਨੂੰ ਉਸ ਸਮੇਂ ਦੇ ਨਿਯਮਾਂ ਮੁਤਾਬਕ ਹੀ ਪੈਨਸ਼ਨ ਮਿਲਦੀ। ਸਰਕਾਰ ਦਾ ਇਹ ਕਦਮ ਤੇ ਪ੍ਰਸ਼ੰਸਾਯੋਗ ਆ, ਪਰ ਇਸ ਦਾ ਲਾਭ ਆਉਣ ਵਾਲੇ ਸਮੇਂ ਵਿੱਚ ਜਿਹੜੇ ਵਿਧਾਇਕ ਆਪਣੀ ਟਰਮ ਪੂਰੀ ਕਰਨਗੇ ਉਦੋਂ ਹੋਏਗਾ। ਮਤਲਬ ਕਿ ਮੈਂ ਅੱਜ ਰਿਟਾਇਰ ਹੋ ਰਿਹਾ ਵਾਂ, ਵੈਸੇ ਚਲੋ ਮੈਂ ਬਣ ਤੇ ਨਹੀਂ ਸਕਦਾ, ਮੈਂ ਅਪੀਲ ਕਰ ਲੈਣਾ ਕਿ ਮੰਨ ਲਓ ਮੈਂ ਵਿਧਾਇਕ ਅੱਜ ਰਿਟਾਇਰ ਹੋ ਰਿਹਾ, ਐਕਸ ਹੋ ਰਿਹਾ ਵਾਂ, ਸਾਬਕਾ ਹੋ ਰਿਹਾ ਵਾਂ, ਤਾਂ ਮੈਨੂੰ ਉਸ ਨਿਯਮ ਦੇ ਮੁਤਾਬਕ ਪੈਨਸ਼ਨ ਮਿਲੇਗੀ। ਮਤਲਬ ਕਿ ਜਿਹੜੇ ਪਿਛਲੀ ਡੇਟ 'ਚ ਹੋ ਚੁੱਕੇ ਆ ਉਹ ਪੈਨਸ਼ਨ ਲੈਂਦੇ ਰਹਿਣਗੇ ਜੀ। ਜਦਕਿ ਅਫਸਰਸ਼ਾਹੀ ਦੇ ਵਿੱਚੋਂ ਇੱਕ ਅਫਸਰ ਜਿਹੜੇ ਆ ਉਹ ਇਹ ਗੱਲ ਕਹਿ ਰਹੇ ਆ, ਹਾਲਾਂਕਿ ਉਹਨਾਂ ਦਾ ਨਾਂ ਜਿਹੜਾ ਹੈ ਨਹੀਂ ਰਿਵੀਲ ਕਰਦੇ, ਉਹ ਕਹਿ ਰਹੇ ਆ ਉਹ ਇਸ ਚੀਜ਼ ਦੇ ਨਾਲ ਮੁਤਫਿਕ ਨਹੀਂ ਹੈ। ਉਹ ਇਹ ਕਹਿ ਰਹੇ ਆ ਕਿ ਦੇਖੋ ਸਰਕਾਰ ਕਾਨੂੰਨ ਬਣਾ ਕੇ ਅਜਿਹਾ ਕਰ ਸਕਦੀ ਹੈ, ਹਾਲਾਂਕਿ ਪਹਿਲਾਂ ਦਿੱਤੀਆਂ ਗਈਆਂ ਪੈਨਸ਼ਨਾਂ ਨੂੰ ਵਸੂਲ ਨਹੀਂ ਕੀਤਾ ਜਾ ਸਕਦਾ, ਬਟ ਸਰਕਾਰ ਕਰ ਸਕਦੀ ਹੈ। ਮਤਲਬ ਕਿ ਜਿੱਦਾਂ ਇੱਕ ਸ਼ਬਦ ਆਪਾਂ ਇਸਤੇਮਾਲ ਕਰਦੇ ਹਾਂ ਰੈਟਰੋਸਪੈਕਟਿਵਲੀ ਤਰੀਕੇ ਦੇ ਨਾਲ, ਕਿ ਪਿਛਲੀ ਡੇਟ ਤੋਂ ਇਹ ਸਾਰਾ ਕੁਝ ਕੀਤਾ ਜਾ ਸਕਦਾ। ਸੋ ਦੋ ਵੱਖ-ਵੱਖ ਰਾਏ ਆ, ਕਿਉਂਕਿ ਆਪਾਂ ਸੰਵਿਧਾਨ ਦੇ ਮਾਹਰ ਨਹੀਂ ਆ, ਆਪਾਂ ਕਾਨੂੰਨ ਦੇ ਜਾਣਕਾਰ ਨਹੀਂ ਆ। ਹਾਲ ਦੀ ਘੜੀ ਇਹ ਦੋ ਰਾਏ ਜਿਹੜੀਆਂ ਆ ਰਹੀਆਂ ਨੇ, ਕਹਿ ਲਓ ਕਿ ਪਰਸਪਰ ਵਿਰੋਧੀ ਰਾਏ ਨੇ, ਇਹਨਾਂ ਦੋਨਾਂ ਦਾ ਹੀ ਸਤਿਕਾਰ ਕਰਦੇ ਹੋਏ ਇੰਤਜ਼ਾਰ ਕਰਦੇ ਆ ਕਿ ਜਦੋਂ ਇਹ ਅਸੈਂਬਲੀ ਦੇ ਵਿੱਚ ਨਵਾਂ ਐਕਟ ਲੈ ਕੇ ਆਉਣਗੇ ਇਸ ਬਾਬਤ, ਇਸ ਸੰਬੰਧੀ, ਫਿਰ ਪਤਾ ਲੱਗੇਗਾ ਕਿ ਇਹ ਰੈਟਰੋਸਪੈਕਟਿਵਲੀ ਤਰੀਕੇ ਦੇ ਨਾਲ ਚੱਲਦੇ ਆ, ਪਿਛਲੀ ਡੇਟ ਤੋਂ ਚੱਲਦੇ ਆ, ਜਾਂ ਹੁਣ ਅੱਗੇ ਤੋਂ ਚੱਲਦੇ। ਜੀ ਮਿੰਟੂ ਜੀ, ਪੋਲੀਟੀਕਲ ਰਿਫਾਰਮਸ ਦੇ ਹਿਸਾਬ ਨਾਲ ਤਾਂ ਜੇ ਅੱਜ ਤੋਂ ਵੀ ਚੱਲ ਪੈਣ ਤਾਂ ਵੀ ਲੋਕਾਂ ਨੂੰ ਥੋੜੀ ਬਹੁਤ ਰਾਹਤ ਤਾਂ ਜ਼ਰੂਰ ਆਊਗੀ। ਕਿੱਥੇ 5-5 6-6 ਪੈਨਸ਼ਨਾਂ, ਕਿੱਥੇ 1 ਪੈਨਸ਼ਨ। ਖੈਰ ਮਿੰਟੂ ਜੀ, ਸਮੇਂ-ਸਮੇਂ ਤੇ ਪੰਜਾਬੀ ਰੇਡੀਓ USA ਤੇ ਆਪਾਂ ਗੱਲਬਾਤ ਕਰਦੇ ਰਹਿੰਦੇ ਹਾਂ ਪੰਜਾਬ ਦੇ ਅਹਿਮ ਮਸਲਿਆਂ ਨੂੰ ਲੈ ਕੇ, ਭਵਿੱਖ ਨੂੰ ਵੀ ਲੈ ਕੇ ਆਪਾਂ ਚਿੰਤਤ ਰਹਿੰਦੇ ਹਾਂ। ਮਈ-ਜੂਨ ਦੇ ਮਹੀਨੇ ਨੇੜੇ ਨੇ ਮਿੰਟੂ ਜੀ। ਬਿਜਲੀ ਸੰਕਟ ਦੀ ਜੇਕਰ ਗੱਲ ਕਰੀਏ ਤਾਂ ਪਾਵਰਕੌਮ ਤੌਬਾ ਕਰ ਗਈ ਆ, ਹੁਣ ਟੇਕ ਕਿੱਥੇ? ਦੇਖੋ, ਪਾਵਰਕੌਮ ਦਾ ਪਾਵਰਲੈਸ ਹੋ ਜਾਣਾ ਅਕਸਰ ਆਪਾਂ ਸੁਣਦੇ ਹੀ ਹਾਂ ਕਿ ਜਦੋਂ ਇਹ ਮਹੀਨੇ ਆਉਂਦੇ, ਪੀਕ ਵਾਲੇ ਮਹੀਨੇ ਆਉਂਦੇ ਆ, ਜਿੱਦਾਂ ਮਈ, ਜੂਨ,